ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਗੁਰੂ ਨਾਨਕ ਮਿਸ਼ਨ ਸਿੱਖ ਸੈਂਟਰ ਬੇਕਰਸਫੀਲਡ ਤੋਂ ਨਗਰ ਕੀਰਤਨ ਤੇ ਕਵਰੇਜ ਜਾਰੀ ਆ। ਇਸ ਟਾਈਮ ਅਸੀਂ ਪਹੁੰਚੇ ਹੋਏ ਹਾਂ ਸਿੱਖ ਸਿੰਪੋਜ਼ੀਅਮ ਯੂਥ ਦਾ ਜਿਹੜਾ ਸਿੰਪੋਜ਼ੀਅਮ ਇਹ ਕਰਵਾਉਂਦੇ ਨੇ ਡਾਕਟਰ ਮਨਬੀਰ ਸਿੰਘ ਹੋਣਾ ਦੇ ਨਾਲ ਤੇ ਉਹਨਾਂ ਦੀ ਟੀਮ ਦੇ ਨਾਲ। ਆਓ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਵੀ ਸਿੱਖ ਸਿੰਪੋਜ਼ੀਅਮ ਦਾ ਕੀ ਮਿਸ਼ਨ ਆ ਤੇ ਉਸ ਨੂੰ ਪੂਰਾ ਕਰਨ ਦੇ ਲਈ ਕੀ ਕੋਸ਼ਿਸ਼ਾਂ ਜਿਹੜੀਆਂ ਚੱਲ ਰਹੀਆਂ। ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਿੱਖ ਯੂਥ ਸਿੰਪੋਜ਼ੀਅਮ ਜਿਹੜਾ ਹੈ ਇਹ ਪਿਛਲੇ 25 ਸਾਲਾਂ ਤੋਂ ਅਸੀਂ ਬੇਕਰਸਫੀਲਡ 'ਚ ਕਰਾ ਰਹੇ ਹੈਗੇ ਤੇ ਇਹਦੇ ਵਿੱਚ ਲਾਸਟ ਈਅਰ ਅਸੀਂ ਨੈਸ਼ਨਲ ਲੈਵਲ ਤੇ ਕਰਾਇਆ ਸੀ ਤੇ ਹੁਣ ਅਸੀਂ ਲੋਕਲ ਲੈਵਲ ਤੇ ਕਰਾ ਰਹੇ ਹਾਂ। ਸਾਡਾ ਨੈਸ਼ਨਲ ਲੈਵਲ ਅਟਲਾਂਟਾ ਜਾਰਜੀਆ ਵਿੱਚ ਹੋਣਾ ਹੈ ਤੇ ਸਾਡੀ ਡੇਟ ਜਿਹੜੀ ਉਹ 6 ਜੂਨ ਸ਼ਨੀਵਾਰ ਸਵੇਰੇ 9 ਵਜੇ ਹੈ। ਤੋ ਬੱਚਿਆਂ 6 ਸਾਲ ਤੋਂ ਲੈ ਕੇ ਤੇ 22 ਸਾਲ ਤੱਕ ਦੇ ਬੱਚਿਆਂ ਨੂੰ ਅਸੀਂ ਕਰਾਉਂਦੇ ਹਾਂ। ਠੀਕ ਹੈ। ਸਿੱਖ ਇਤਿਹਾਸ ਦੀ ਪੁਸਤਕਾਂ ਉਹਨਾਂ ਨੂੰ ਦੇ ਕੇ ਤੇ ਉਹਨਾਂ ਨੂੰ ਸਪੀਚ ਤਿਆਰ ਕਰਵਾ ਕੇ ਬੁਲਵਾਉਂਦੇ ਹਾਂ। ਠੀਕ ਹੈ। ਵੀ ਆਰ ਲੁਕਿੰਗ ਫਾਰਵਰਡ। ਇਸ ਸਾਲ ਸਾਨੂੰ ਰਿਸਪਾਂਸ ਬਹੁਤ ਅੱਛਾ ਮਿਲ ਰਿਹਾ ਹੈ। ਸਾਡੇ ਕੋਈ 65 ਬੱਚੇ ਜਿਹੜੇ ਆ ਇਸ ਲੈਵਲ ਤੇ ਰਜਿਸਟਰਡ ਹਾਂ ਇਸ ਵੇਲੇ ਰਜਿਸਟਰਡ ਹੋ ਚੁੱਕੇ ਆ ਤੇ ਮੈਨੂੰ ਲੱਗਦਾ ਹੈ ਕਿ ਅਗਲੇ 2 ਮਹੀਨਿਆਂ ਵਿੱਚ ਸਾਡੀ ਇਹ ਨੰਬਰ 100 ਤੋਂ ਉੱਪਰ ਹੋ ਜਾਏਗਾ। ਵੈਰੀ ਗੁੱਡ। ਤੋ ਸਿੱਖ ਯੂਥ ਸਿੰਪੋਜ਼ੀਅਮ ਦਾ ਕਿੱਥੇ ਹੋਣਾ ਹੈ ਇਸ ਵਾਰ? ਲੋਕਲ ਬੇਕਰਸਫੀਲਡ ਜੀ ਲੋਕਲ ਬੇਕਰ ਗੁਰਦੁਆਰਾ ਗੁਰੂ ਅੰਗਦ ਦਰਬਾਰ 8100 ਸਟਾਈਨ ਰੋਡ, ਸ਼ਨੀਵਾਰ 6 ਜੂਨ ਸਵੇਰੇ 9 ਵਜੇ ਹੋਣਾ ਜੀ। ਬੱਚਿਆਂ ਨੂੰ ਇਹਦੇ ਵਿੱਚ ਚਾਂਸ ਮਿਲਣਾ ਹੈਗਾ, ਸਵੇਰੇ ਕੀਰਤਨ ਕਰ ਲੈਣਗੇ, ਫਿਰ ਆਪਣੀ ਪੁਸਤਕਾਂ ਪੜ੍ਹ ਕੇ ਸਿੱਖ ਇਤਿਹਾਸ ਦੀ ਜਿਹੜੀ ਗੱਲਾਂ ਤੋਂ ਜਾਣੂ ਬਣੇ ਆ ਉਸ ਬਾਰੇ ਜਾਣਕਾਰੀ ਲੈਣਗੇ। ਉਹਨਾਂ ਦੀ ਜਜਿੰਗ ਹੋਏਗੀ, ਫਿਰ ਉਹ ਸੈਕੰਡ ਲੈਵਲ ਤੇ ਜਾਣਗੇ। ਉਸ ਤੋਂ ਬਾਅਦ ਫਿਰ ਉਹ ਨੈਸ਼ਨਲ ਲੈਵਲ ਤੇ ਅਸੀਂ ਲੈ ਕੇ ਜਾਵਾਂਗੇ। ਸੋ ਸਾਡਾ ਇਹ ਉਪਰਾਲਾ ਜਿਹੜਾ ਬੱਚਿਆਂ ਨੂੰ ਆਪਣਾ ਸਿੱਖ ਇਤਿਹਾਸ ਨਾਲ ਜੋੜਨ ਦਾ ਹੈ, ਕਿਉਂਕਿ ਬੱਚੇ ਛੋਟੀ ਉਮਰ 'ਚ ਅਗਰ ਸਿੱਖ ਇਤਿਹਾਸ ਨਾਲ ਜੁੜ ਜਾਣਗੇ ਤੇ ਅੱਗੋਂ ਵੱਡੇ ਹੋ ਕੇ ਆਪਣੀ ਲਾਈਫ ਵਿੱਚ ਬਹੁਤ ਅੱਗੇ ਜਾਂਦੇ ਆ, ਕਿਉਂਕਿ ਲੀਗ ਯੂਨੀਵਰਸਿਟੀਆਂ ਵਿੱਚ ਐਡਮਿਸ਼ਨ ਲੈਂਦੇ ਆ ਤੇ ਸਾਡੇ ਬੱਚੇ ਜਿਹੜੇ ਲਗਾਤਾਰ ਹਿੱਸਾ ਲੈ ਰਹੇ ਆ। ਅੱਜ ਮੈਂ ਦੇਖ ਰਿਹਾ ਕਿ ਜਸਮੀਤ ਬੈਂਸ ਜਿਹੜੀ ਆ ਉਹ ਸਿੰਪੋਜ਼ੀਅਮ ਦੀ ਗ੍ਰੈਜੂਏਟ ਆ ਤੇ ਦੇਖੋ ਸਾਡੇ ਬੱਚੇ ਪੋਲੀਟਿਕਸ ਵਿੱਚ ਵੀ ਅਟਰਨੀ ਬਣੇ ਹੈਗੇ, ਲੀਗ ਯੂਨੀਵਰਸਿਟੀਆਂ ਵਿੱਚ ਗਏ ਆ। ਪਰ ਮੈਂ ਦੇਖਿਆ ਕਿ ਜਿਹੜਾ ਬੱਚਾ ਐਕਸੈਲ ਕਰਦਾ ਹੈਗਾ ਸਿੰਪੋਜ਼ੀਅਮ ਵਿੱਚ ਆ ਕੇ, ਉਹਦਾ ਕੌਨਫੀਡੈਂਸ ਇਤਨਾ ਵੱਧ ਜਾਂਦਾ ਹੈ ਕਿ ਉਹ ਵੱਡੀ ਯੂਨੀਵਰਸਿਟੀਆਂ ਵਿੱਚ ਜਾ ਕੇ ਆਪਣਾ ਕਰੀਅਰ ਔਰ ਆਪਣੀ ਲਾਈਫ ਜਿਹੜੀ ਹੈ ਬੜੇ ਅੱਗੇ ਲੈਵਲ ਲੈ ਕੇ ਜਾਂਦਾ ਹੈ। ਕੀ ਅੰਗਰੇਜ਼ੀ ਵਿੱਚ ਹੀ ਹੁੰਦਾ ਕਿ ਪੰਜਾਬੀ 'ਚ ਹੁੰਦਾ ਕਿ ਜਿੱਚ ਮਰਜ਼ੀ ਬੱਚੇ ਭਾਸ਼ਣ ਦੇ ਸਕਦੇ ਆ? ਬੱਚਿਆਂ ਨੂੰ ਦੋਨੋਂ ਲੈਂਗੁਏਜ ਅਸੀਂ ਆਫਰ ਕਰਦੇ ਹਾਂ, ਪੰਜਾਬੀ ਜਾਂ ਅੰਗਰੇਜ਼ੀ ਦੋਨੋਂ ਲੈਂਗੁਏਜ 'ਚ ਬੋਲ ਸਕਦੇ ਆ। ਤੋ ਸਾਡਾ ਗੋਲ ਹੈ ਕਿ ਸਿੱਖ ਇਤਿਹਾਸ ਨਾਲ ਜਾਣੂ ਕਰਾਈਏ, ਬੰਦਾ ਸਿੰਘ ਬਹਾਦਰ ਦੇ ਬਾਰੇ ਉਹਨਾਂ ਨੂੰ ਪਤਾ ਲੱਗੇ ਕਿ ਸਿੱਖ ਇਤਿਹਾਸ ਸਾਡਾ ਵਿਰਸਾ ਕਿੰਨਾ ਮਹਾਨ ਔਰ ਕਿੰਨਾ ਵੱਡਾ ਹੈ। ਤੇ ਜਦੋਂ ਉਹਨਾਂ ਨੂੰ ਛੋਟੇ ਹੁੰਦਿਆਂ ਪਤਾ ਲੱਗ ਜਾਏਗਾ ਤੇ ਉਹ ਉਸ 'ਤੇ ਆਪਣੇ ਆਪ ਨੂੰ ਰਿਲੇਟ ਕਰਨਗੇ ਔਰ ਕੌਨਫੀਡੈਂਟ ਹੋਣਗੇ, ਓਰੇਟਰ ਬਣਨਗੇ। ਸਾਡੇ ਲੀਡਰਸ਼ਿਪ ਸਾਡੇ ਗੁਰਦੁਆਰੇ ਇਹਨਾਂ ਨੇ ਸੰਭਾਲੇ ਆ, ਤਾਂ ਅਸੀਂ ਇਹਨਾਂ ਨੂੰ ਜੋੜ ਕੇ ਰੱਖਦੇ ਹਾਂ। ਇਹ ਸਾਡਾ ਉਪਰਾਲਾ ਹੈ ਜੀ। ਕੀ ਨਾਮ ਹੈ ਜੀ ਤੁਹਾਡਾ? ਹਾਂਜੀ, ਮੇਰਾ ਨਾਮ ਤਰਨਜੀਤ ਕੌਰ ਹੈ ਕੀ ਕਹਿਣਾ ਚਾਹੁੰਦੇ ਤੇ ਅਸੀਂ ਸਿੱਖ ਯੂਥ ਸਿੰਪੋਜ਼ੀਅਮ ਕਰਾਉਂਦੇ ਹਾਂ ਤੇ ਇਹਦੇ ਵਿੱਚ ਹੈ ਕਿ ਪੰਜਾਬੀ ਜਾਂ ਇੰਗਲਿਸ਼ ਜਿਹੜੇ ਮਰਜ਼ੀ ਲੈਂਗੁਏਜ ਵਿੱਚ ਬੱਚਾ ਬੋਲ ਸਕਦਾ ਹੈ, ਪਰ ਪੰਜਾਬੀ ਨੂੰ ਅਸੀਂ ਪ੍ਰੋਮੋਟ ਕਰਨੇ ਆ ਕਿਉਂਕਿ ਉਹਨਾਂ ਨੂੰ ਐਕਸਟਰਾ ਕੈਸ਼ ਪ੍ਰਾਈਜ਼ ਦਿੰਦੇ ਆ ਜੇ ਬੱਚੇ ਨੇ ਜਿਹੜੇ ਪੰਜਾਬੀ 'ਚ ਜਿਹੜੇ ਵਧੀਆ ਪੰਜਾਬੀ 'ਚ ਬੋਲਦੇ ਆ ਹਨਾ। ਤੇ ਬਾਕੀ ਜਜਿੰਗ ਹੁੰਦੀ ਹੈ ਉਹਨਾਂ ਦੀ ਲੈਵਲ 1 ਤੇ ਫਿਰ ਲੈਵਲ 2 ਤੇ ਜਾਂਦੇ ਆ। ਫਿਰ ਲੈਵਲ 2 ਤੇ ਜਿਹੜੇ ਜੱਜ ਹੁੰਦੇ ਆ ਉਹ ਕਰਦੇ ਹੈਗੇ ਤੇ ਫਿਰ 5 ਬੱਚੇ ਨੈਸ਼ਨਲ ਵਿੱਚ ਜਾਂਦੇ ਆ। ਠੀਕ ਹੈ। ਤੇ ਨੈਸ਼ਨਲ ਕਿੱਥੇ ਹੁੰਦਾ ਹੈ? ਨੈਸ਼ਨਲ ਸਿੰਪੋਜ਼ੀਅਮ ਇਸ ਸਾਲ ਅਟਲਾਂਟਾ ਹੈਗਾ। ਅਟਲਾਂਟਾ ਵਿੱਚ ਆ। ਇਹ ਜਿਹੜੇ ਮੁਲਕ ਭਰ 'ਚ ਸਿੱਖ ਸਿੰਪੋਜ਼ੀਅਮ ਹੋ ਰਹੇ ਉਹਨਾਂ ਸਾਰਿਆਂ ਦਾ ਇੱਕ ਥਾਂ ਦੇ ਉੱਤੇ ਹੋਣਾ। ਕਦੋਂ ਹੋਣਾ ਹੈ? ਅਗਸਤ ਦੇ ਪਹਿਲੇ ਹਫਤੇ। ਸੋ ਜੂਨ 'ਚ ਇੱਥੇ ਹੋਣਾ ਆ ਕੈਲੀਫੋਰਨੀਆ 'ਚ। ਜੂਨ ਵਿੱਚ ਇੱਥੇ, ਫਿਰ ਅਗਸਤ ਵਿੱਚ ਉੱਥੇ। ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ? ਹਾਂਜੀ, ਇਸ ਸਿੰਪੋਜ਼ੀਅਮ ਦਾ ਦੇਖੋ ਬੱਚਿਆਂ ਨੂੰ ਬਹੁਤ ਫਾਇਦਾ ਹੈਗਾ ਕਿ ਬੱਚਿਆਂ ਵਿੱਚ ਸੈਲਫ ਕੌਨਫੀਡੈਂਸ ਵੱਧਦਾ ਹੈਗਾ। ਇਹਦੇ ਅੰਦਰ 100 ਮਾਰਕਸ 'ਚੋਂ ਅਸੀਂ ਮਾਰਕਿੰਗ ਕਰਦੇ ਹਾਂ ਤੇ 3 ਕੁਐਸਚਨ ਦਾ ਆਨਸਰ ਕਰਨਾ ਹੁੰਦਾ ਬੱਚਿਆਂ ਨੇ 20 ਐਂਡ ਜਿਹੜੇ 40 ਪੁਆਇੰਟ ਹੁੰਦੇ ਨੇ ਬੱਚਿਆਂ ਦੇ ਉਹਦੇ ਅੰਦਰ ਹੁੰਦਾ ਹੈਗਾ ਕਿ ਕਿਸ ਤਰ੍ਹਾਂ ਦਾ ਉਹ ਡਿਲੀਵਰ ਕਰ ਰਿਹਾ ਹੈਗਾ, ਜਦ ਜਾ ਰਿਹਾ ਹੈਗਾ ਤੇ ਉਹ ਮੱਥਾ ਟੇਕ ਰਿਹਾ ਕਿ ਨਹੀਂ ਟੇਕ ਰਿਹਾ ਹੈਗਾ, ਉਹਦੇ ਆਈ ਕੰਟੈਕਟ ਦੇ ਤੇ ਇਹਦੇ ਨਾਲ ਬੱਚਿਆਂ ਦਾ ਪੂਰਾ ਵਿਕਾਸ ਹੁੰਦਾ ਹੈਗਾ ਕਿ ਕਿਸ ਤਰ੍ਹਾਂ ਅਸੀਂ ਬੋਲਣਾ ਹੈਗਾ, ਕਿਸ ਤਰ੍ਹਾਂ ਸਾਡਾ ਇਹਨੇ ਵੇ ਹੈਗਾ ਬੋਲਣ ਦਾ। ਮੇਨ ਤੁਹਾਡੀ ਕੋਸ਼ਿਸ਼ ਆ ਵੀ ਲੀਡਰ ਬਣਾਉਣੇ ਆ, ਲੀਡਰ ਬਣਾਉਣਾ ਹੈ, ਪੰਥ ਨੂੰ ਆਪਣੇ ਇੱਕ ਅੱਗੇ ਪਾਸੇ ਲੈ ਕੇ ਜਾਣਾ ਹੈਗਾ। ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਲਾਸਟ 25 ਸਾਲ ਤੋਂ ਅਸੀਂ ਸੇਵਾ ਕਰ ਰਹੇ ਹਾਂ ਤੇ ਅਸੀਂ ਤਾਂ ਐਕਸਾਈਟਿਡ ਰਹਿੰਦੇ ਹਾਂ। ਬੱਚੇ ਵੀ ਵੇਟ ਕਰਦੇ ਨੇ ਕਿ ਕਦ ਫਾਰਮ ਭਰਾਣੇ ਨੇ, ਕਦ ਬੁੱਕਸ ਆਏਗੀ। ਸੋ ਇਟਸ ਅ ਵੈਰੀ ਗੁੱਡ ਪ੍ਰੋਜੈਕਟ। ਜੀ ਆਪ ਜੀ ਕੁਝ ਕਹਿਣਾ ਚਾਹੁੰਦੇ ਹੋ? ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਮੇਰਾ ਸਤਨਾਮ ਸਿੰਘ ਨਾਂ ਹੈ ਤੇ ਮੈਂ ਮੇਰੇ ਬ੍ਰਦਰ ਨੇ ਵੱਡੇ ਤੇ ਪਿਛਲੇ 25 ਸਾਲ ਤੋਂ ਬੱਚਿਆਂ ਵਾਸਤੇ ਕਰ ਰਹੇ ਨੇ ਸਿੱਖ ਸਿੰਪੋਜ਼ੀਅਮ ਜਿਹੜਾ ਹੈਗਾ। ਤੇ ਬੱਚਿਆਂ ਵਾਸਤੇ ਤੇ ਬਹੁਤ ਹੀ ਮਤਲਬ ਸੋਹਣਾ ਕੰਮ ਹੈ। ਹਾਂਜੀ, ਬੱਚੇ ਅੱਗੇ ਵੱਧਦੇ ਨੇ, ਕੌਨਫੀਡੈਂਸ ਵੱਧਦਾ ਹੈਗਾ ਤੇ ਬਹੁਤ ਹੀ ਚੰਗਾ ਉਪਰਾਲਾ ਕਰ ਰਹੇ ਨੇ ਜੀ।
ਸੋ ਇਸ ਵਾਰੀ ਵੀ ਜੇ ਤੁਹਾਡੇ ਬੱਚੇ ਵੀ ਸਿੱਖ ਸਿੰਪੋਜ਼ੀਅਮ 'ਚ ਹਿੱਸਾ ਲੈਣਾ ਚਾਹੁੰਦੇ ਆ ਜੂਨ ਦੇ ਵਿੱਚ ਇਹ ਹੋਣਾ ਆ ਤੇ ਰਜਿਸਟ੍ਰੇਸ਼ਨ ਆਨਲਾਈਨ ਵੀ ਹੈ ਜਾਂ ਇਨ ਪਰਸਨ ਹੀ ਕਰਾ ਸਕਦੇ ਕਿ ਵੀ ਹੈ ਆਨਲਾਈਨ ਵੀ ਹੈ ਆਨਲਾਈਨ ਕਿਤੇ ਆਨਲਾਈਨ ਇਸ ਤਰ੍ਹਾਂ ਕਿ ਉਹਦੀ ਵੈਬਸਾਈਟ ਇਹਨਾਂ ਨੂੰ ਦੇ ਦਿੰਦੇ ਹਾਂ ਅਸੀਂ ਹਾਂਜੀ ਤੇ ਉਹ ਵੈਬਸਾਈਟ ਤੇ ਜਾ ਕੇ ਤੇ ਰਜਿਸਟਰ ਕਰ ਸਕਦੇ ਆ ਠੀਕ ਹੈ ਜੀ ਅਸੀਂ ਕੰਟੈਕਟ ਨੰਬਰ ਦਿੱਤਾ ਹੋਇਆ ਦੇ ਕੈਨ ਕੰਟੈਕਟ sikhyouthAlliance.org ਹੈਗਾ sikhyouthAlliance.org sikhyouthAlliance.com ਜੀ ਸੋ ਬੜੀ ਮਿਹਰਬਾਨੀ ਸੋ ਕਵਰੇਜ ਜਾਰੀ ਰਹੇਗੀ ਪੰਜਾਬੀ ਰੇਡੀਓ USA ਦੇ ਉੱਤੇ ਜੁੜੇ ਰਹੋ ਇਦਾਂ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ